ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ। ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ, ਉੱਥੇ ਹੀ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦੇ ਨਾਲ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਹੁਣ ਕਰਦੇ ਹਾਂ ਰੁੱਖ ਖਬਰਾਂ ਦਾ। ਪਾਇਓ ਚਾਨਣਾ। ਸਭ ਤੋਂ ਪਹਿਲਾਂ ਅਖਿਲੇਸ਼ ਯਾਦਵ ਹੁਣੀ ਮਾਇਆਵਤੀ ਦੀ ਗੱਲ ਕਿਉਂ ਕਰ ਰਹੇ ਨੇ? ਕਹਿੰਦੇ ਵੀ ਉਹਨਾਂ ਤੇ ਟਿੱਪਣੀ ਨਾ ਕਰੋ। ਇਹ ਅਖਿਲੇਸ਼ ਨੂੰ ਕਿਉਂ ਜਾਗਿਆ ਜੀ ਦਰਦ ਮਾਇਆਵਤੀ ਦਾ? ਦੇਖੋ, ਬੇਸਿਕਲੀ ਉਹਨਾਂ ਨੇ, ਅਖਿਲੇਸ਼ ਯਾਦਵ ਨੇ ਆਪਣੀ ਪਾਰਟੀ ਦੇ ਜਿੰਨੇ ਵੀ ਅਹੁਦੇਦਾਰ ਨੇ, ਜਿੰਨੇ ਵੀ ਆਗੂ ਹੈਗੇ, ਉਹਨਾਂ ਨੂੰ ਇੱਕ ਫਰਜ਼ ਜਾਰੀ ਕਰਕੇ ਕਿਹਾ ਹੈਗਾ ਕਿ ਤੁਸੀਂ ਅੱਗੇ ਤੋਂ ਖਿਆਲ ਰੱਖਿਓ ਜੇ ਕੋਈ ਵੀ ਮਾਇਆਵਤੀ ਤੇ ਕਿਸੇ ਵੀ ਕਿਸਮ ਦੀ ਟਿੱਪਣੀ ਨਹੀਂ ਕਰੂਗਾ। ਬੇਸਿਕਲੀ ਉੱਤਰ ਪ੍ਰਦੇਸ਼ 'ਚ ਹਜੇ ਅਖਿਲੇਸ਼ ਯਾਦਵ ਹੋਰ ਇੱਕੋ ਨੈਰੇਟਿਵ ਚਲਾਉਂਦੇ ਹੁੰਦੇ ਸੀਗੇ ਕਿ ਦੇਖੋ ਮਾਇਆਵਤੀ ਤਾਂ ਬੀਜੇਪੀ ਦੀ ਬੀ ਟੀਮ ਹੈ, ਬੀਜੇਪੀ ਨਾਲ ਰਲ ਕੇ, ਬੀਜੇਪੀ ਨਾਲ ਸੈਟਿੰਗ ਕਰਕੇ ਚੀਜ਼ਾਂ ਕਰ ਰਹੀ ਹੈ। ਪਰ ਬੇਸਿਕਲੀ ਹੋਇਆ ਕੀ ਹੈ ਕਿ ਹੋਇਆ ਬਿਹਾਰ ਦੇ ਵਿੱਚ ਬਹੁਤ ਆਪਾਂ ਕਹਿ ਲਈਏ ਕਿ ਚੁਕਾਉਣ ਵਾਲੇ ਜਿਹੜੇ ਰਿਜ਼ਲਟ ਆਏ ਨੇ, ਠੀਕ ਹੈ, ਉਹਦੇ 'ਚ ਇਹ ਸਾਫ਼ ਦੇਖਣ ਨੂੰ ਮਿਲਿਆ ਕਿ ਮਹਾਗਠਬੰਧਨ ਵੀ ਆ ਰਿਹਾ ਹੈਗਾ, ਤੇਜਸਵੀ ਯਾਦਵ ਯਾਦਵ ਹੋਰੀ ਵੀ ਆ ਰਹੇ ਨੇ। ਉਹਦੇ 'ਚ ਇਹਨਾਂ ਨੂੰ ਇਹ ਲੱਗ ਰਿਹਾ ਗਾ ਕਿ ਜਿਹੜਾ ਸੋਸ਼ਲ ਬੇਸ ਹੈ, ਜਿਹੜੀ ਯੂਨਿਟੀ ਹੈ OBC ਅਤੇ ਦਲਿਤ ਦੀ, ਉਹਦੇ 'ਚ ਕੁਝ ਖਾਮੀਆਂ ਨੇ। ਤੇ ਇਹ ਦੇਖੋ, ਜਿਹੜਾ ਲੋਕ ਸਭਾ ਇਲੈਕਸ਼ਨ ਸੀਗਾ ਉਹਦੇ 'ਚ ਕਾਂਗਰਸ ਕਰਕੇ ਜਿਹੜਾ ਦਲਿਤ ਵੋਟ ਆਇਆ ਸੀਗਾ ਉੱਤਰ ਪ੍ਰਦੇਸ਼ 'ਚ ਅਖਿਲੇਸ਼ ਯਾਦਵ ਹੋਰਾਂ ਨੂੰ, ਇਸੇ ਕਰਕੇ ਜਿਹੜੀ ਲੈਂਡਸਲਾਈਡ ਵਿਕਟਰੀ ਮਿਲੀ, ਆਪਾਂ ਕਹਿ ਲਈਏ ਕਿ ਸਭ ਤੋਂ ਵੱਡੀ ਪਾਰਟੀ ਬਣ ਕੇ ਜਿਹੜੀ ਸਮਾਜਵਾਦੀ ਪਾਰਟੀ ਉੱਭਰੀ ਸੀ 2024 'ਚ, ਉਹਦਾ ਕਾਰਨ ਇਹੀ ਸੀਗਾ ਕਿਉਂਕਿ ਕਿਤੇ ਨਾ ਕਿਤੇ ਦਲਿਤਾਂ ਦਾ ਵੋਟ ਵੀ ਪਿਆ, OBCs ਦਾ ਵੋਟ ਵੀ ਪਿਆ ਅਤੇ ਮੁਸਲਮਾਨਾਂ ਦਾ ਵੀ ਵੋਟ ਵੀ ਪਿਆ। ਹੁਣ ਅਖਿਲੇਸ਼ ਯਾਦਵ ਨੂੰ ਬਿਹਾਰ ਦੇ ਇਲੈਕਸ਼ਨ ਤੋਂ ਬਾਅਦ ਇੱਕ ਗੱਲ ਸਮਝ ਆ ਰਹੀ ਹੈ ਕਿ ਜੇ ਕਿਤੇ ਦਲਿਤਾਂ ਦਾ ਵੋਟ ਨਹੀਂ ਪਿਆ ਗਠਬੰਧਨ ਇੰਡੀਆ ਅਲਾਇੰਸ ਨੂੰ, ਉੱਤਰ ਪ੍ਰਦੇਸ਼ 'ਚ ਬੇਸਿਕਲੀ ਪੰਜਾਬ ਨਾਲ ਹੀ ਇਲੈਕਸ਼ਨ ਹੁੰਦੇ ਨੇ। ਪੰਜਾਬ 'ਚ ਵੀ 2027 'ਚ ਚੋਣ ਹੋਣ ਜਾ ਰਹੇ ਨੇ ਤੇ ਉੱਤਰ ਪ੍ਰਦੇਸ਼ 'ਚ ਵੀ 2027 ਨੂੰ ਚੋਣ ਹੋਣ ਜਾ ਰਹੇ ਨੇ। ਦੇਖੋ, ਪੰਜਾਬ ਦੀ ਆਪਣੀ ਇੱਕ ਅਹਿਮੀਅਤ ਹੈ, ਪਰ ਮੁਲਕ ਦੇ ਅਕੋਰਡਿੰਗ ਦੇਖੋਗੇ ਤਾਂ ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਨੂੰ ਥੋੜੀ ਜ਼ਿਆਦਾ ਅਹਿਮੀਅਤ ਨਾਲ ਦੇਖਿਆ ਜਾਂਦਾ ਹੈਗਾ। ਤੇ ਇਸੇ ਕਰਕੇ ਇਸੇ ਕਰਕੇ ਜੇ ਆਪਾਂ ਨੂੰ ਗੱਲ ਕਰਨੀ ਹੋਵੇ ਤਾਂ ਉੱਥੇ ਜ਼ਿਆਦਾ ਉਹ ਨਜ਼ਰ ਟਿਕੀ ਹੋਈ ਹੈ। ਖਾਸ ਕਰ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉੱਤਰ ਪ੍ਰਦੇਸ਼ 'ਚ ਵੱਧ ਜ਼ੋਰ ਮਾਰਨਗੀਆਂ। ਉੱਤਰ ਪ੍ਰਦੇਸ਼ 'ਚ ਚੋਣ ਇਹ ਜਿਹੜਾ ਡਰ ਹੈ ਸਾਰਾ, ਇਹ ਬਿਹਾਰ ਦੇ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਨਿਕਲ ਕੇ ਆ ਰਿਹਾ ਗਾ। ਉਹਦੇ 'ਚ ਅਖਿਲੇਸ਼ ਯਾਦਵ ਅੱਗੇ ਕੋਸ਼ਿਸ਼ ਵੀ ਕਰਨਗੇ ਕਿ ਉਹਨਾਂ ਅੱਗੇ ਅਖਿਲੇਸ਼ ਯਾਦਵ ਇਹ ਕੋਸ਼ਿਸ਼ ਵੀ ਕਰਨਗੇ ਕਿ ਉਹਨਾਂ ਦੀ ਜਿਹੜੀ ਮੁਲਾਕਾਤ ਹੈ ਉਹ ਵੀ ਹੋ ਪਾਵੇ ਜਿਹੜੇ ਆਪਣੇ ਮਾਇਆਵਤੀ ਨਾਲ, ਤੇ ਸ਼ਾਇਦ ਮਾਇਆਵਤੀ ਨੂੰ ਵੀ ਇੰਡੀਆ ਅਲਾਇੰਸ 'ਚ ਖਾਸ ਕਰ ਉੱਤਰ ਪ੍ਰਦੇਸ਼ ਦੇ ਚੋਣਾਂ 'ਚ ਲੈਣ ਦੀ ਗੱਲ ਕੋਈ ਨਾ ਕੋਈ ਉਹ ਤੋਰਨਗੇ। ਹਾਲਾਂਕਿ ਮਾਇਆਵਤੀ ਦਾ ਇੱਕ ਵੀ MLA ਉੱਤਰ ਪ੍ਰਦੇਸ਼ 'ਚ ਨਹੀਂ ਜਿੱਤਿਆ 2022 'ਚ। ਅਖਿਲੇਸ਼ ਯਾਦਵ ਹੋਰਾਂ ਦੇ ਤਕਰੀਬਨ 110 MLA ਜਿੱਤੇ ਸੀਗੇ। ਉਸ ਹਿਸਾਬ ਨਾਲ ਅਖਿਲੇਸ਼ ਯਾਦਵ ਹੋਰੀ ਇੱਕ ਵੱਡੇ ਧਿਰ ਦੇ ਤੌਰ ਤੇ ਉੱਥੇ ਮੌਜੂਦ ਹਨ। ਇੱਕ ਵੀ MP ਵੀ ਨਹੀਂ ਜਿੱਤਿਆ ਮਾਇਆਵਤੀ ਦੀ ਪਾਰਟੀ ਦਾ, ਤਾਂ ਫਿਰ ਵੀ ਇੱਕ ਮਾਇਆਵਤੀ ਦਾ ਆਪਣਾ ਆਧਾਰ ਹੈਗਾ। ਉਹਦੀ ਆਪਾਂ ਕਹਿ ਲਈਏ ਕਿ ਦਲਿਤ ਜਿਹੜੇ ਵੋਟਰ ਹੈਗੇ ਆ ਉਹਨਾਂ 'ਚ ਉਹਨਾਂ ਦੀ ਪੈਠ ਹੈਗੀ ਆ। ਤੇ ਅਖਿਲੇਸ਼ ਯਾਦਵ ਹੋਰੀ ਚਾਹੁੰਦੇ ਨੇ ਕਿ ਜੇ ਅਖਿਲੇਸ਼ ਯਾਦਵ ਹੋਰੀ ਚਾਹੁੰਦੇ ਨੇ ਕਿ BJP ਉੱਤਰ ਪ੍ਰਦੇਸ਼ ਤੋਂ ਹਾਰੇ, ਤਾਂ ਉਹਦੇ ਵਾਸਤੇ ਹੀ ਉਹ ਇਹ ਸਾਰਾ ਕੁਝ ਮੈਨੂੰ ਲੱਗਦਾ ਗਾ ਕਿ ਮਜਮਾ ਜਟਾ ਰਹੇ ਨੇ। ਉਹਦੇ 'ਚ ਹੀ ਉਹ ਕੋਸ਼ਿਸ਼ ਲੱਭ ਰਹੇ ਨੇ ਕਿ ਉਹ ਇੱਕ ਪੋਸੀਬਿਲਿਟੀਜ਼ ਲੱਭ ਰਹੇ ਨੇ ਕਿ ਕੀ ਮਾਇਆਵਤੀ ਵੀ ਉਹਨਾਂ ਨਾਲ ਆ ਸਕਦੀ ਹੈ, ਕਿ ਜਿਹੜਾ ਦਲਿਤ ਵੋਟਰ ਹੈ ਉਹ ਵੀ ਇਸ ਵਾਰ ਜਿਵੇਂ ਲੋਕ ਸਭਾ 'ਚ ਪਿਆ ਸੀਗਾ ਐਵੇਂ ਹੀ ਵਿਧਾਨ ਸਭਾ ਚੋਣਾਂ 'ਚ ਇਹਨਾਂ ਨੂੰ ਪੈ ਸਕਦਾ ਗਾ। ਉਹ ਇੱਕ ਗਿਣਤੀਆਂ ਮਿਣਤੀਆਂ ਉੱਥੇ ਚੱਲ ਰਹੀਆਂ ਨੇ। ਈਵਨ ਪੰਜਾਬ ਬਾਰੇ ਵੀ ਬਹੁਤ ਸਾਰੀਆਂ ਜੇ ਗੱਲ ਕਰ ਮਤਲਬ ਬਹੁਤ ਸਾਰੇ ਜਿਹੜੇ ਲੋਕ ਹੈਗੇ ਉਹ ਪੰਜਾਬ ਬਾਰੇ ਵੀ ਗੱਲਾਂ ਕਰ ਰਹੇ ਨੇ। ਪੰਜਾਬ 'ਚ ਵੀ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਤੇ ਮਤਲਬ ਇੱਕ ਸੈਕਸ਼ਨ ਹੈਗਾ ਦਿੱਲੀ 'ਚ ਜਿਹੜਾ ਲਗਾਤਾਰ ਇਹ ਵੀ ਗੱਲ ਕਰ ਰਿਹਾ ਗਾ ਕਿ BJP ਪੰਜਾਬ 'ਚ ਵੀ ਕੋਈ ਨਾ ਕੋਈ ਖੇਡ ਕਰੂਗੀ। ਮਤਲਬ ਤਾਂ ਇਹ ਵੀ ਹੈ, ਮਤਲਬ ਇੰਟਰਸਟਿੰਗ 2027 ਦਾ, ਕਿਉਂਕਿ ਫਰਵਰੀ ਮਹੀਨੇ 'ਚ ਹੀ ਚੋਣ ਹੋ ਜਾਣੀਆਂ ਨੇ। 1 ਸਾਲ ਰਹਿ ਗਿਆ ਹੈਗਾ ਤੇ ਆਪਾਂ ਜੇ ਗੱਲ ਕਰਨੀ ਹੋਵੇ ਉਸ ਹਿਸਾਬ ਨਾਲ ਤਾਂ ਸਾਲ ਸਵਾ ਸਾਲ ਦੇ ਅੰਦਰ ਹੀ ਦੋਵੇਂ ਸੂਬਿਆਂ 'ਚ ਚੋਣਾਂ ਨੇ। ਉੱਤਰ ਪ੍ਰਦੇਸ਼ ਕਿਤੇ ਨਾ ਕਿਤੇ ਇੱਕ ਚੈਲੰਜ ਤਾਂ ਬਣ ਕੇ ਉੱਭਰੂਗਾ BJP ਵਾਸਤੇ, ਪਰ ਅਖਿਲੇਸ਼ ਯਾਦਵ ਹੋਰਾਂ ਦੀਆਂ ਵੀ ਅੱਖਾਂ ਹੁਣ ਖੜੀਆਂ ਹੋ ਚੁੱਕੀਆਂ ਨੇ। ਉਹ ਵੀ ਮਤਲਬ ਲਗਾਤਾਰ ਬਿਹਾਰ ਦੀ ਹਾਰ ਤੋਂ ਪ੍ਰਭਾਵਿਤ ਹੈਗੇ ਆ ਤੇ ਦੇਖਦੇ ਹਾਂ ਮਤਲਬ ਕਿਵੇਂ ਅੱਗੇ ਕੋਈ ਅਲਾਇੰਸ ਬਿਠਾਉਂਦੇ ਨੇ, ਕਿਵੇਂ ਉਹ ਜਿਹੜਾ
ਕਾਸਟ ਦਾ ਸੋਸ਼ਲ ਬੇਸ ਹੈ ਉਹਨੂੰ ਕਿਵੇਂ ਸਾਧਦੇ ਨੇ ਤਾਂ ਅਗਲੇ ਆਉਣ ਵਾਲੇ ਦਿਨਾਂ 'ਚ ਪੂਰਾ। ਜੀ। ਸੋ ਵੇਖਦੇ ਹਾਂ ਇਸ ਤੋਂ ਅੱਗੇ ਹੁਣ ਚੋਣਾਂ ਵਾਲਾ ਮਾਹੌਲ ਕਿਵੇਂ ਬਣਦਾ ਹੈ। ਤੇ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਉਧਰ ਰਾਹੁਲ ਗਾਂਧੀ ਨੂੰ ਅਦਾਲਤ ਨੇ ਸੱਦ ਲਿਆ। ਕਾਰਨ ਬੜਾ ਦਿਲਚਸਪ ਹੈ। ਕਹਿੰਦੇ ਵੀ ਰਾਹੁਲ ਗਾਂਧੀ ਹੁਣੀ ਕੁਝ ਸਮਾਂ ਪਹਿਲਾਂ ਇੱਕ ਟਿੱਪਣੀ ਕੀਤੀ ਸੀ ਭਗਵਾਨ ਰਾਮ ਨੂੰ ਲੈ ਕੇ। ਰਾਹੁਲ ਗਾਂਧੀ ਹੁਣੀ ਕਹਿ ਰਹੇ ਸੀ ਵੀ ਭਾਈ ਇਹ ਭਗਵਾਨ ਰਾਮ ਕਾਲਪਨਿਕ ਨੇ, ਇਸ ਨੂੰ ਲੈ ਕੇ ਕੌਣ ਗਿਆ ਜੀ ਅਦਾਲਤ 'ਚ। ਤੇ ਹੁਣ ਇਹੋ ਜਿਹੇ ਮੁੱਦੇ ਜਦੋਂ ਅਦਾਲਤਾਂ 'ਚ ਡਿਸਕਸ ਹੁੰਦੇ ਨੇ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀਰੀਅਸ ਨੇ, ਜਿਹੜੀਆਂ ਧਿਆਨ ਮੰਗਦੀਆਂ ਨੇ, ਉਹ ਤਾਂ ਬਹੁਤ ਪਿੱਛੇ ਰਹਿ ਜਾਂਦੀਆਂ ਨੇ। ਦੇਖੋ ਬੇਸਿਕਲੀ ਅਮਰੀਕਾ ਗਏ ਹੋਏ ਸੀ ਰਾਹੁਲ ਗਾਂਧੀ, ਤਾਂ ਇਹ ਗੱਲ ਹੈ। ਤੇ ਉੱਥੇ ਬਰਾਊਨ ਯੂਨੀਵਰਸਿਟੀ ਅਮਰੀਕਾ ਨਿਊਯਾਰਕ 'ਚ, ਤੇ ਉੱਥੇ ਉਹਨਾਂ ਨੇ ਟਿੱਪਣੀ ਕੀਤੀ ਸੀ ਬਰਾਊਨ ਯੂਨੀਵਰਸਿਟੀ ਦੇ ਵਿੱਚ ਕਿ ਜਿਹੜੇ ਭਗਵਾਨ ਰਾਮ ਨੇ ਉਹ ਤਾਂ ਬੇਸਿਕਲੀ ਉਹਨਾਂ ਨੇ ਰਾਮਾਇਣ ਨੂੰ ਮਹਾਕਾਵਿ ਕਿਹਾ ਸੀਗਾ, ਪੋਇਟਰੀ ਕਿਹਾ ਸੀਗਾ। ਉਸ ਤੋਂ ਬਾਅਦ ਹੀ ਜਿਹੜਾ ਇਹ ਸਾਰਾ ਵਿਵਾਦ ਛਿੜਿਆ। ਤੇ ਇੱਥੇ 21 ਅਪ੍ਰੈਲ ਦੀ ਇਹ ਘਟਨਾਕ੍ਰਮ ਹੈਗਾ। ਤੇ 12 ਮਈ ਨੂੰ ਇੱਕ ਐਡਵੋਕੇਟ ਹੈਗਾ ਹਰੀ ਸ਼ੰਕਰ ਪਾਂਡੇ ਉੱਤਰ ਪ੍ਰਦੇਸ਼ 'ਚ, ਉਹਨੇ ਫਿਰ ਇਹ ਯਾਚਕਾ ਪਟੀਸ਼ਨ ਦਾਇਰ ਕਰਕੇ ਕਿਹਾ ਸੀਗਾ। ਇਹਦੇ 'ਚ ਉਹਨਾਂ ਨੇ ਇਹਨੂੰ ਵਿਵਾਦਿਤ ਬਿਆਨ ਕਿਹਾ ਸੀਗਾ। 17 ਮਈ ਨੂੰ ਯਾਚਕਾ ਪਹਿਲੀ ਵਾਰ ਜਦੋਂ ਪੈਟੀਸ਼ਨ ਪਾਈ ਸੀ ਉਹ ਖਾਰਿਜ ਹੋ ਗਈ ਸੀਗੀ, ਲੇਕਿਨ 26 ਸਤੰਬਰ ਨੂੰ ਉਹਨਾਂ ਨੇ ਰਿਵੀਜ਼ਨ ਪੈਟੀਸ਼ਨ ਪਾਈ। ਤੇ ਉਹ ਫਿਰ ਜਿਹੜੇ ਉੱਥੇ ਆਪਾਂ ਕਹਿ ਲਈਏ ਕਿ ਜਿਹੜੇ ਜੱਜ ਸਾਹਿਬ ਸੀਗੇ ਉਹਨਾਂ ਨੇ ਉਹ ਪਟੀਸ਼ਨ ਦੁਬਾਰਾ ਐਕਸੈਪਟ ਕਰ ਲਈ। ਤੇ ਐਡਵੋਕੇਟ ਲਗਾਤਾਰ ਉੱਥੇ ਪ੍ਰੋਪੇਗੈਂਡਾ ਕਰਿਆ ਗਿਆ ਕਿ ਰਾਹੁਲ ਗਾਂਧੀ ਰਾਮ ਦਰੋਹੀ ਹੈ। ਜਿਵੇਂ ਦੇਸ਼ ਦਰੋਹੀ ਹੁੰਦਾ ਹੈ ਐਵੇਂ ਹੀ ਰਾਮ ਦਰੋਹੀ ਉਹਨਾਂ ਨੂੰ ਕਿਹਾ ਜਾ ਰਿਹਾ ਹੈਗਾ। ਤੇ ਹੁਣ ਅਦਾਲਤ ਨੇ ਵੀ ਕਹਿਤਾ ਹੈਗਾ ਕਿ ਇਸ ਕੇਸ ਵਾਸਤੇ ਰਾਹੁਲ ਗਾਂਧੀ ਨੂੰ ਆਉਣਾ ਪਊਗਾ। ਤੇ ਤਾਰੀਖ ਰੱਖ ਦਿੱਤੀ ਗਈ ਹੈ, ਤਾਰੀਖ 18 ਦਸੰਬਰ ਹੈ ਤੇ ਉਹਨਾਂ ਨੂੰ ਹਾਜ਼ਰ ਹੋਣਾ ਪਊਗਾ। ਦੇਖਦੇ ਹਾਂ ਕਿ ਜਿਹੜਾ ਰਾਹੁਲ ਗਾਂਧੀ ਆਪਣੀ ਸਫਾਈ 'ਚ ਕੀ ਕਹਿਣਗੇ। ਉੱਦਾਂ ਜੇ ਇਹਦਾ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੀ ਰਾਮਾਇਣ ਹੈ ਉਹ ਤਾਂ ਪੋਇਟਰੀ ਹੈ, ਮਹਾਕਾਵਿ ਬੇਸਿਕਲੀ ਉਹਨੂੰ ਕਿਹਾ ਜਾਂਦਾ ਗਾ। ਮਹਾਭਾਰਤ ਅਤੇ ਰਾਮਾਇਣ ਦੋਵੇਂ ਮਹਾਕਾਵਿ ਨੇ। ਤੇ ਦੇਖਦੇ ਹਾਂ ਕਿ ਕੋਰਟ ਕਿਵੇਂ ਇਸ ਮਾਮਲੇ 'ਚ ਨਜਿੱਠਦਾ ਹੈਗਾ। ਕੀ ਪਤਾ ਮਤਲਬ ਇਹ ਸਭ ਤੋਂ ਇੰਟਰਸਟਿੰਗ ਇਹ ਹੈ ਕਿ ਇਹ ਥਿਓਲੋਜੀਕਲ ਜਿਹੜੀ ਡਿਬੇਟਸ ਹੁੰਦੀਆਂ ਨੇ ਖਾਸ ਕਰ ਰਿਲੀਜਨ ਵਾਲੀਆਂ, ਉਹਦੇ 'ਚ ਇਹ ਲੋਕ ਇਹ ਵੀ ਦੇਖਦੇ ਨੇ ਕਿ ਮਤਲਬ ਜਿਹੜੇ ਆਪਣੇ ਕੋਰਟ ਨੇ ਉਹ ਫੈਕਟਸ ਨੂੰ ਕੰਸੀਡਰ ਕਰਦੇ ਨੇ ਜਾਂ ਫਿਰ ਲੋਕਾਂ ਦੀਆਂ ਜਿਹੜੀ ਭਾਵਨਾਵਾਂ ਨੇ ਉਹਨਾਂ ਨੂੰ ਕੰਸੀਡਰ ਕਰਦੇ ਨੇ। ਉਹ ਵੀ ਦੇਖਣਾ ਤਾਂ ਖੈਰ 18 ਦਸੰਬਰ ਨੂੰ ਦੇਖਾਂਗੇ ਕਿ ਇਸ ਮਾਮਲੇ 'ਚ ਕੀ ਮਤਲਬ ਜਿਹੜਾ ਬਨਾਰਸ ਦਾ ਜਿੱਥੋਂ ਮੋਦੀ ਹੋਣੀ ਚੋਣ ਜਿੱਤੇ ਹੋਏ ਨੇ ਉੱਥੋਂ ਦਾ ਜਿਹੜਾ ਕੋਰਟ ਹੈ ਉਹ ਕੀ ਫੈਸਲਾ ਸੁਣਾਉਂਦਾ ਗਾ। ਜੀ। ਉਧਰ ਹਰਿਆਣੇ ਦੀ ਜੇ ਗੱਲ ਕਰੀਏ ਤਾਂ ਉੱਥੇ ਸੀਐਮ ਤੇ ਪੀਐਮ ਦੋਨਾਂ ਦੀ ਹੀ ਪੋਸਟਰਾਂ ਦੇ ਉੱਪਰ ਕੋਈ ਕਾਲਖ ਮੱਚ ਦਿੰਦਾ ਹੈ। ਉਸ ਤੋਂ ਬਾਅਦ ਕਾਂਗਰਸੀ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਦੱਸੀਆਂ ਜਾ ਰਹੀਆਂ ਨੇ। ਹਾਂਜੀ, ਬੇਸਿਕਲੀ ਹਰਿਆਣੇ ਦੇ ਵਿੱਚ ਕਾਂਗਰਸ ਇੱਕ ਅਭਿਆਨ ਚਲਾ ਰਹੀ ਹੈ, ਵੋਟ ਚੋਰ ਗੱਦੀ ਛੋੜ। ਹਰਿਆਣੇ 'ਚ ਜਿਵੇਂ ਜਦੋਂ ਤੋਂ ਰਾਹੁਲ ਗਾਂਧੀ ਨੇ ਉਹ ਪ੍ਰੈਸ ਕਾਨਫਰੰਸ ਕੀਤੀ ਸੀ ਜਦੋਂ ਕਿ ਜਿਹੜਾ ਇਹ ਹਰਿਆਣਾ ਦਾ ਇਲੈਕਸ਼ਨ ਹੈ ਇਹਦੇ 'ਚ ਉਹ ਇਜ਼ਰਾਈਲੀ ਜਿਹੜੀ ਮਾਡਲ ਸੀਗੀ ਉਹਨੇ ਵੀ ਵੋਟਾਂ ਪਾਈਆਂ ਨੇ। ਬ੍ਰਾਜ਼ੀਲੀਅਨ ਮਾਡਲ ਸੀ, ਉਹਨੇ ਵੋਟਾਂ ਪਾਈਆਂ ਨੇ। ਵੋਟ ਚੋਰੀ ਹੋਏ ਨੇ, ਫਰਜ਼ੀ ਵੋਟਰ ਸੀਗੇ। ਇਹ ਸਾਰਾ ਜਿਹੜਾ ਇਸ਼ੂ ਸੀਗਾ ਉਸ ਤੋਂ ਬਾਅਦ ਹੀ ਜਿਹੜੇ ਇੱਥੇ ਹਰਿਆਣੇ ਦੇ ਵਿੱਚ ਕਾਂਗਰਸ ਹੈ ਉਹ ਆਪਣੇ ਡਿਸਟ੍ਰਿਕਟ ਹੈਡਕੁਆਟਰਸ ਦੇ ਅੰਦਰ ਪ੍ਰਦਰਸ਼ਨ ਕਰ ਰਹੀ ਹੈ, ਜ਼ਿਲ੍ਹਾ ਅਧਿਕਸ਼ ਵਗੈਰਾ। ਤੇ ਇਹ ਮਾਮਲਾ ਜੀ ਕਰਨਾਲ ਅਤੇ ਪਾਣੀਪਤ ਦਾ ਹੈਗਾ। ਉੱਥੇ GT ਰੋਡ ਤੇ ਦੇਖੋਗੇ ਜਾਂ ਫਿਰ ਡਿਸਟ੍ਰਿਕਟ ਹੈਡਕੁਆਟਰਸ ਤੇ ਦੇਖੋਗੇ ਤਾਂ ਮੋਦੀ ਦੇ ਅਤੇ ਨਾਇਬ ਸੈਣੀ ਦੇ ਹਰਿਆਣਾ ਦੇ ਮੁੱਖ ਮੰਤਰੀ ਦੇ ਪੋਸਟਰ ਲੱਗੇ ਹੋਏ ਨੇ। ਤੇ ਮੋਦੀ ਦੇ ਪੋਸਟਰਾਂ ਤੇ ਯੂਥ ਕਾਂਗਰਸ ਦੇ ਮੁੰਡਿਆਂ ਨੇ, ਨੌਜਵਾਨ ਮੁੰਡਿਆਂ ਨੇ ਕਾਲਖ ਪੋਤ ਦਿੱਤੀ ਸੀਗੀ। ਉਹਦੀਆਂ ਵੀਡੀਓਜ਼ ਵੀ ਖੂਬ ਸਾਰੀਆਂ ਵਾਇਰਲ ਹੋਈਆਂ ਸੀ। ਤੇ ਹੁਣ ਜਿਹੜੇ ਇਹ ਨੌਜਵਾਨ ਸੀਗੇ ਉਹਦੇ 'ਚ ਲੋਕੇਸ਼ ਲਾਠਰ ਕਰਕੇ ਇੱਕ ਨਾਂ ਹੈਗਾ ਕਰਨਾਲ ਤੋਂ, ਖਾਸਾ ਐਕਟਿਵ ਹੈ ਮੁੰਡਾ। ਮਤਲਬ ਤਕਰੀਬਨ 500,000 ਨੌਜਵਾਨ ਮੁੰਡਿਆਂ ਦੀ ਮੋਬਿਲਾਈਜੇਸ਼ਨ ਵੀ ਕਰ ਲੈਂਦਾ ਹੈਗਾ। ਤੇ ਉਹ ਜਿਹੜਾ ਅਭਿਆਨ ਚਲਾ ਰਿਹਾ ਸੀ ਉਹਨੂੰ ਅੱਜ ਅਰੈਸਟ ਕੀਤਾ ਗਿਆ ਹੈਗਾ। ਤੇ ਦੱਸਿਆ ਜਾ ਰਿਹਾ ਹੈਗਾ ਕਿ ਉਹਦੀ ਬੇਲ ਪਟੀਸ਼ਨ ਲੱਗੀ ਹੋਈ ਹੈ। ਦੇਖਦੇ ਹਾਂ ਕਿ ਉਹਨੂੰ ਬੇਲ ਮਿਲਦੀ ਹੈ ਜਾਂ ਨਹੀਂ ਮਿਲਦੀ। ਪਰ ਇਹ ਹਰਿਆਣੇ 'ਚ ਕਾਫੀ ਮਤਲਬ ਵੱਡੀ ਖਬਰ ਬਣੀ ਹੋਈ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਪੋਸਟਰ ਦੇ ਜੇ ਕੋਈ ਪੋਲੀਟੀਕਲ ਐਕਟਿਵਿਸਟ ਹੈ ਉਹ ਜੇ ਕਾਲੀ ਪੋਸਟ ਦਿੰਦਾ ਉਹਦਾ ਮਤਲਬ ਇਹ ਥੋੜੀ ਨਾ ਕਿ ਤੁਸੀਂ ਉਹਨੂੰ ਗ੍ਰਿਫਤਾਰ ਕਰ ਲਓਗੇ। ਤਾਂ ਇਹ ਮਤਲਬ ਕਾਫੀ ਫਰੀडम ਆਫ ਸਪੀਚ ਦੇ ਨਾਂ ਤੇ, ਪੋਲੀਟੀਕਲ ਫਰੀडम ਦੇ ਨਾਂ ਤੇ ਕਾਫੀ ਇਹਦੇ ਤੇ ਡਿਬੇਟ ਹਰਿਆਣੇ ਦੇ ਵਿੱਚ ਚੱਲ ਰਹੀ ਹੈ। ਜੀ। ਉਧਰ ਤਰਨਤਾਰਨ 'ਚ ਹੋਈ ਹਾਰ ਤੋਂ ਬਾਅਦ ਪੰਜਾਬ ਦੀ ਕਾਂਗਰਸ ਜਿਹੜੀ ਮੱਠੀ ਹੋਈ ਜਾਪਦੀ ਸੀ ਉਹ ਇੱਕ ਇੱਕ ਕਰਕੇ ਦਿੱਲੀ ਵੱਲ ਜਾ ਰਹੀ ਸੀ। ਫਿਰ ਦਿੱਲੀ ਤੋਂ ਫਰਮਾਨ ਆ ਗਿਆ ਕਿ ਭਾਈ ਤੁਸੀਂ ਉੱਥੇ ਹੀ ਰਹੋ, ਅਸੀਂ ਆ ਜਾਂਦੇ ਹਾਂ। ਚੰਡੀਗੜ੍ਹ 'ਚ ਇਕੱਠੇ ਹੋਏ ਸੀ ਤੇ ਉਸ ਤੋਂ ਬਾਅਦ
ਖਬਰ ਇਹ ਆ ਰਹੀ ਹੈ ਵੀ ਇੱਕ ਇੱਕ ਕਰਕੇ ਗੋਟੀਆਂ ਫਿੱਟ ਕੀਤੀਆਂ ਜਾ ਰਹੀਆਂ ਦਿੱਲੀ ਜਾ ਜਾ ਕੇ ਕਾਂਗਰਸੀਆਂ ਦੇ ਵੱਲੋਂ। ਦੇਖੋ ਇਹਦੇ ਚ ਸਭ ਤੋਂ ਜ਼ਿਆਦਾ ਜਿਹੜਾ ਬੰਦਾ ਘਿਰਿਆ ਹੋਇਆ ਗਾ, ਉਹ ਜਿਹੜਾ ਰਾਜਾ ਵੜਿੰਗ ਹੈ, ਲੁਧਿਆਣੇ ਤੋਂ, ਜਿਹੜਾ ਕਾਂਗਰਸ ਦਾ ਸਾਂਸਦ ਹੈ, ਐਮਪੀ ਹੈ, ਉਹ ਜ਼ਿਆਦਾ ਘਿਰਿਆ ਹੋਇਆ ਗਾ। ਉਹਨੂੰ ਉਹਦੇ ਤੇ ਪ੍ਰੈਸ਼ਰ ਵੀ ਪੈ ਰਿਹਾ ਗਾ ਕਿ ਉਹਨੂੰ ਸਟੇਟ ਜਿਹੜੀ ਉਹ ਪ੍ਰਦੇਸ਼ ਅਧਿਕਸ਼ ਬਣਾ ਰੱਖਿਆ ਗਾ, ਤੇ ਸਟੇਟ ਪ੍ਰੈਜ਼ੀਡੈਂਟ ਦੇ ਬਤੌਰ ਉਹਨੂੰ ਅਸਤੀਫਾ ਦੇਣਾ ਚਾਹੀਦਾ। ਉਹ ਉਹਦੇ ਤੇ ਪ੍ਰੈਸ਼ਰ ਵੀ ਪੈ ਰਿਹਾ ਗਾ, ਪਰ ਉਹ ਆਪਣੇ ਆਪ ਨੂੰ ਬਚਾਉਣ ਵਾਸਤੇ ਪੂਰੀਆਂ ਕੋਸ਼ਿਸ਼ਾਂ ਕਰ ਰਿਹਾ ਗਾ। ਉਹਦੇ 'ਚ ਉਹ ਜਿਹੜਾ ਬੂਟਾ ਸਿੰਘ ਤੇ ਜਿਹੜਾ ਕਮੈਂਟ ਕੀਤਾ ਸੀਗਾ, ਉਹ ਵੀ ਇੱਕ ਮਸਲਾ ਹੈਗਾ ਉਹਨਾਂ ਦੇ ਉਲਟ। ਤੇ ਹੋਰ ਵੀ ਵੀਡੀਓਜ਼ ਵਾਇਰਲ ਹੋਈਆਂ ਸੀਗੀ ਉਹਦੀਆਂ, ਗਿਆਨੀ ਜੈਲ ਸਿੰਘ ਨੂੰ ਲੈ ਕੇ ਹੋਰ ਵੀਡੀਓਜ਼ ਸੀਗੀਆਂ। ਤੇ ਉਸ ਤੋਂ ਬਾਅਦ ਹੀ ਉਹ ਉੱਥੇ ਜਿਹੜਾ ਕਹਿ ਲਈਏ ਕਿ ਸੋਨੀਆ ਗਾਂਧੀ ਦਾ ਪੀਏ ਹੁੰਦਾ ਸੀ ਕਿਸ਼ੋਰੀ ਲਾਲ ਸ਼ਰਮਾ, ਉਹਦੇ ਆਲੇ ਦੁਆਲੇ ਲੋਬਿੰਗ ਕਰਦਾ ਫਿਰ ਰਿਹਾ ਗਾ ਰਾਜਾ ਵੜਿੰਗ। ਤੇ ਹੋਰ ਵੀ ਜਿਹੜੇ ਆਪਾਂ ਕਹਿ ਲਈਏ ਕਿ ਇੱਧਰੋਂ ਸੁਖਜਿੰਦਰ ਰੰਧਾਵਾ ਹੋ ਗਏ, ਹੋਰ ਦੂਜੇ ਆਪਾਂ ਕਹਿ ਲਈਏ ਕਿ ਕਿਸ਼ੋਰੀ ਲਾਲ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਨ ਵਾਲੇ ਜਿਹੜੇ ਆਗੂ ਹੋ ਗਏ, ਉਹ ਵੀ ਲਗਾਤਾਰ ਦਿੱਲੀ ਦੇ ਗੇੜੇ ਕੱਟ ਰਹੇ ਨੇ। ਕੁਲਦੀਪ ਵੈਦ, ਅਸ਼ਵਨੀ ਸ਼ਰਮਾ, ਇਹ ਸਾਰੇ ਉੱਥੇ ਲੱਗੇ ਹੋਏ ਨੇ। ਤੇ ਲਗਾਤਾਰ ਕਿਸ਼ੋਰੀ ਲਾਲ ਸ਼ਰਮਾ, ਯਾਨੀ ਕਿ ਜਿਹੜੇ ਗਾਂਧੀ ਪਰਿਵਾਰ ਦਾ ਜਿਹੜਾ ਪੀਏ ਹੈ, ਉਹਦੀ ਵੀ ਮਤਲਬ ਪੰਜਾਬ ਕਾਂਗਰਸ ਦੇ ਬੰਦੇ ਚਮਚਾਗਿਰੀਆਂ ਤੇ ਲੱਗੇ ਹੋਏ ਨੇ। ਉਹਦਾ ਕਾਰਨ ਇੱਕੋ ਹੈ, ਸਾਰੇ ਆਪਣਾ ਮਤਲਬ ਤਾਜ ਵੀ ਪਹੁੰਚਾਉਣਾ ਚਾਹੁੰਦੇ ਨੇ। ਜਿਵੇਂ ਰਾਜਾ ਵੜਿੰਗ ਉਹ ਤਾਂ ਚਾਹੁੰਦਾ ਗਾ ਕਿ ਉਹ ਪ੍ਰਦੇਸ਼ ਅਧਿਕਸ਼ ਬਣਿਆ ਰਹੇ, ਤੇ ਹੋਰ ਜਿਹੜੇ ਆਪਣੀ ਗਿਣਤੀਆਂ ਮਿਣਤੀਆਂ ਸੈੱਟ ਕਰ ਰਹੇ ਨੇ ਕਿ ਉਹਨਾਂ ਨੂੰ ਟਿਕਟਾਂ ਮਿਲ ਜਾਣ। ਤਾਂ ਇਹ ਕਾਂਗਰਸ ਪਾਰਟੀ ਜਿਹਨੂੰ ਅੱਜ ਦੇ ਟਾਈਮ ਪੰਜਾਬ ਦੇ ਵਿੱਚ, ਕਿਉਂਕਿ ਪਿਛਲੇ ਸਾਡੇ ਹੁਣ ਤਾਂ ਸਰਕਾਰ ਨੂੰ ਆਪਾਂ ਕਹਿ ਸਕਦੇ ਹਾਂ ਕਿ ਤਕਰੀਬਨ ਪੌਣੇ 4 ਸਾਲ ਹੋ ਗਏ। ਆਉਣ ਵਾਲੇ 2 ਮਹੀਨਿਆਂ ਬਾਅਦ ਪੰਜਾਬ ਸਰਕਾਰ ਨੂੰ ਬਣੇ ਹੋਏ 4 ਸਾਲ ਹੋ ਜਾਣਗੇ। ਤਾਂ ਇਲੈਕਸ਼ਨ ਈਅਰ 1 ਸਾਲ ਬਚਿਆ ਹੋਇਆ। ਹੁਣ 1 ਸਾਲ ਤਾਂ ਇਹਨਾਂ ਨੂੰ ਮਤਲਬ ਗਰਾਊਂਡ ਤੇ ਹੋਣਾ ਚਾਹੀਦਾ ਸੀ ਇਹਨਾਂ ਨੂੰ, ਤੇ ਲਗਾਤਾਰ ਇਸ਼ੂ ਚੱਕਣੇ ਚਾਹੀਦੇ ਸੀਗੇ ਜਿਹੜੇ ਜਿਹੜੇ ਇਹ ਵਾਅਦੇ ਕਰਕੇ ਆਏ ਸੀਗੇ। ਪਰ ਉੱਥੇ ਤਾਂ ਦਿਖ ਨਹੀਂ ਰਹੇ ਕਾਂਗਰਸ ਵਾਲੇ। ਦਿੱਲੀ ਆਪਣੇ ਜਿਹੜੀ ਜਿਹਨੂੰ ਕਹਿੰਦੇ ਆ ਨਾ ਕਿਚਨ ਪੋਲਿਟਿਕਸ, ਜਿਹਨੂੰ ਕਹਿੰਦੇ ਆ ਬੈਡਰੂਮ ਪੋਲਿਟਿਕਸ ਕਹਿ ਲਓ, ਕਿਚਨ ਪੋਲਿਟਿਕਸ ਕਹਿ ਲਓ, ਜਾਂ ਫਿਰ ਇਸ ਕਿਸਮ ਦੀ ਜਿਹੜੀ ਪੋਲਿਟਿਕਸ ਉਹਦੇ 'ਚ ਲੱਗੇ ਹੋਏ ਨੇ। ਤੇ ਉਹਦੇ 'ਚ ਹੀ ਲਗਾਤਾਰ ਆਪਣਾ ਮਤਲਬ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਸੇ ਨਾਲ ਸਰ ਜਾਵੇ। ਜਿਹੜਾ ਫੁੱਟਵਰਕ ਹੁੰਦਾ ਹੈ, ਜਿਹੜਾ ਗਰਾਊਂਡ ਤੇ ਕੰਮ ਕਰਨਾ ਹੁੰਦਾ, ਉਹਦੇ ਤੋਂ ਉਹ ਬਚਦੇ ਨਜ਼ਰ ਆ ਰਹੇ ਨੇ ਕਾਂਗਰਸੀ। ਜੀ। ਇਸ ਤੋਂ ਅੱਗੇ ਚੱਲੀਏ ਤਾਂ ਇੱਕ ਹੋਰ ਦੁਖਦ ਖਬਰ ਆ ਰਹੀ ਹੈ। ਇੱਕ ਹੋਰ ਪੰਜਾਬੀ ਕਲਾਕਾਰ ਸੜਕ ਹਾਦਸੇ ਦੇ ਵਿੱਚ ਹੀ ਜਾਨ ਗਵਾ ਗਿਆ ਜੀ। ਕੌਣ ਨੇ ਕਲਾਕਾਰ? ਹਾਂਜੀ, ਪੰਜਾਬੀ ਸਿੰਗਰ ਹਰਮਨ ਸਿੱਧੂ ਦੀ ਦੇਰ ਰਾਤ ਸੜਕ ਹਾਦਸੇ 'ਚ ਮੌਤ ਹੋਈ ਹੈ। ਤੇ ਜਿਹੜਾ ਹਾਦਸਾ ਸੀਗਾ ਉਹ ਰਾਤ ਨੂੰ ਤਕਰੀਬਨ 12 ਵਜੇ ਹੋਇਆ। ਉਹਨਾਂ ਦੀ ਜੋ ਕਾਰ ਸੀ ਉਹ ਇੱਕ ਟਰੱਕ ਨਾਲ ਜਾ ਟਕਰਾਈ, ਤੇ ਮੌਕੇ ਤੇ ਹੀ ਹਰਮਨ ਸਿੰਘ ਸਿੱਧੂ ਦੀ ਮੌਤ ਹੋ ਗਈ। ਖਿਆਲਾ ਪਿੰਡ ਮਾਨਸਾ ਦੇ ਵਿੱਚ ਉਹ ਉੱਥੋਂ ਦੇ ਸੀਗੇ। ਤੇ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਹੈ ਅੱਜ ਖਿਆਲਾ ਪਿੰਡ 'ਚ ਕੀਤਾ ਗਿਆ ਹੈਗਾ। ਤੇ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਉਦੋਂ ਦੇ ਜਦੋਂ ਡਿਊਟ ਵਾਲਾ ਕੰਮ ਚੱਲਿਆ ਸੀਗਾ, ਉਹ ਮਿਸ ਪੂਜਾ ਨਾਲ ਉਹਨਾਂ ਦੀ ਹਿੱਟ ਜੋੜੀ ਹੁੰਦੀ ਸੀਗੀ। ਕਈ ਸਾਰੇ ਉਹਨਾਂ ਦੇ ਗਾਣੇ ਰਹੇ, ਬਹੁਤ ਸਾਰੀਆਂ ਮਿਊਜ਼ਿਕ ਐਲਬਮਸ ਕੀਤੀਆਂ। ਤੇ ਹਰਮਨ ਸਿੱਧੂ ਦੀ ਡੈਥ ਹੋਈ ਹੈ ਜੀ। ਉਹਦੇ ਮਤਲਬ ਤੁਹਾਨੂੰ ਜੇ ਮੈਂ ਯਾਦ ਕਰਾਣੇ ਹੋਣ ਗਾਣ, ਮੁਲਤਾਨ ਵਰਸਸ ਰਸੀਆ ਸੀਗਾ, ਪੇਪਰਾਂ ਦੇ ਵਿੱਚੋਂ ਦੋਵੇਂ ਫੇਲ, ਅੱਛਾ, ਉਂਗਲਾਂ ਤੇ ਉੱਤੇ ਜਿਹੜੇ ਰਹਿਣ ਨੱਚਦੇ, ਇਸ ਕਿਸਮ ਦੇ ਗਾਣੇ ਸੀਗੇ। ਮਤਲਬ ਠੀਕ ਠਾਕ ਆਪਣੇ ਟਾਈਮ ਪੋਪੂਲਰ ਰਹੇ ਸੀਗੇ। ਤੇ ਅੱਜ ਉਹਨਾਂ ਦੀ ਡੈਥ ਹੋਈ ਹੈ। ਜਿਹੜੀ ਪੰਜਾਬੀ ਮਿਊਜ਼ਿਕ ਇੰਡਸਟਰੀ ਉਹਦੇ 'ਚ ਕਿਤੇ ਨਾ ਕਿਤੇ ਸ਼ੋਕ ਦੀ ਲਹਿਰ ਹੈ, ਤੇ ਸਾਰੇ ਦੁਖੀ ਨੇ ਉਹਨਾਂ ਦੇ ਜਾਣ ਤੋਂ ਬਾਅਦ। ਆਪਾਂ ਕਹਿ ਸਕਦੇ ਹਾਂ ਕਿ ਪਿਛਲੇ ਇੱਕ ਸਵਾ ਮਹੀਨੇ ਦੇ ਅੰਦਰ ਇਹ ਦੂਜੀ ਮੌਤ ਹੈ ਪੰਜਾਬੀ ਸਿੰਗਰ ਦੀ, ਉਹ ਵੀ ਸੜਕ ਹਾਦਸੇ। ਰੋਡ ਸੇਫਟੀ ਨੂੰ ਲੈ ਕੇ ਮਤਲਬ ਬਹੁਤ ਸਾਰੀਆਂ ਗੱਲਾਂ ਦੀ ਹੈਗਾ ਮਤਲਬ ਕਿ ਇਸ ਟਾਈਮ ਇਹਦਾ ਅਜੇ ਮਤਲਬ ਮਾਨਸਾ ਪੁਲਿਸ ਇਨਵੈਸਟੀਗੇਸ਼ਨ ਵੀ ਕਰ ਰਹੀ ਹੈ ਕਿ ਗਲਤੀ ਟਰੱਕ ਡਰਾਈਵਰ ਦੀ ਸੀ ਜਾਂ ਉਹਨਾਂ ਦੀ ਸੀਗੀ, ਤੇ ਉਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਰੋਡ ਸੇਫਟੀ ਨੂੰ ਲੈ ਕੇ ਕੰਸਰਨ ਤਾਂ ਇੱਕ ਅੱਜ ਕੱਲ੍ਹ ਦੇਖਣ ਨੂੰ ਮਿਲ ਹੀ ਰਿਹਾ ਹੈਗਾ ਕਿ ਇੰਡੀਆ ਦੇ ਜਿਹੜੇ ਰੋਡਸ ਨੇ ਉਹਨਾਂ ਤੇ ਸੇਫਟੀ, ਮਤਲਬ ਡਰਾਈਵਰ ਦੀ ਸੇਫਟੀ, ਜਾਂ ਫਿਰ ਜਿਹੜੇ ਖਾਸ ਕਰ ਪੈਸੇਂਜਰ ਵਹੀਕਲ ਨੇ, ਕਾਰਾਂ, ਮੋਟਰਸਾਈਕਲਾਂ, ਇਹਨਾਂ ਦੀ ਸੇਫਟੀ ਨੂੰ ਲੈ ਕੇ ਕੰਸਰਨ ਤਾਂ ਇੱਕ ਪੈਦਾ ਹੋ ਹੀ ਰਿਹਾ ਲੋਕਾਂ 'ਚ। ਜੀ। ਉਧਰ ਜਿਸ ਚੀਜ਼ ਦੀ ਲੋਕ ਉਡੀਕ ਕਰ ਰਹੇ ਸੀ, ਸਿੱਧੂ ਮੂਸੇਵਾਲਾ ਦਾ ਵਰਲਡ ਟੂਰ ਜਾਂ ਉਸ ਦਾ ਕਹਿ ਲਈਏ ਹੋਲੋਗ੍ਰਾਮ ਜਿਹੜਾ ਸੀ ਤਿਆਰ ਹੋਣਾ, ਉਹ ਤਿਆਰ ਹੋ ਗਿਆ ਜੀ। ਹਾਂਜੀ, ਜਿਹੜਾ ਸਿੱਧੂ ਮੂਸੇਵਾਲਾ ਦੇ ਜਿਹੜਾ ਵਰਲਡ ਟੂਰ ਸੀਗਾ, ਉਹ ਉਸ ਦੀ ਗੱਲ ਚੱਲ ਰਹੀ ਹੈ ਜੀ। ਉਹਦਾ ਜਿਹੜਾ ਉਹਨਾਂ ਦਾ ਜਿਹੜਾ ਹੋਲੋਗ੍ਰਾਮ ਸੀ ਉਹ 3D ਟੈਕਨੀਕ ਨਾਲ ਦਿਖਾਇਆ ਗਿਆ ਹੈਗਾ। ਇਟਲੀ 'ਚ ਇਹ ਸਾਰਾ ਕੁਝ ਚੱਲ ਰਿਹਾ ਹੈਗਾ। ਉਹਨਾਂ ਦਾ ਟੂਅਰਸ ਹੈਗਾ, ਉਸ ਦਾ ਵੀ ਇੱਕ ਪੋਸਟਰ ਰਿਲੀਜ਼ ਕੀਤਾ ਗਿਆ 2026
26 'ਚ ਇਹ ਜਿਹੜਾ ਵਰਲਡ ਟੂਰ ਹੈ ਇਹ ਕੀਤਾ ਜਾਊਗਾ। ਸਾਈਨ ਟੂ ਗੋਡ ਨਾਂ ਰੱਖਿਆ ਗਿਆ ਹੈਗਾ ਤੇ ਇਸ ਸੋਸ਼ਲ ਮੀਡੀਆ ਰਾਹੀਂ ਇਸ ਪੋਸਟ ਨੂੰ ਰਿਲੀਜ਼ ਕੀਤਾ ਗਿਆ ਹੈ, ਸਾਈਨ ਟੂ ਗੋਡ ਲਿਖ ਕੇ। ਤੇ ਇਹਦੇ 'ਚ ਮੰਨਿਆ ਜਾ ਰਿਹਾ ਹੈਗਾ ਕਿ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਹੈਗੇ ਆ ਬਲਕੌਰ ਸਿੰਘ ਸਿੱਧੂ, ਉਹ ਵਰਚੁਅਲ ਟੂਰ ਆਰਗੇਨਾਈਜ਼ ਕਰਨਗੇ ਤੇ ਉਹ ਟੀਮ ਮੈਂਬਰਾਂ ਨਾਲ ਤਿਆਰੀ ਦੇ ਵਿੱਚ ਲੱਗੇ ਹੋਏ ਨੇ। AI ਨਾਲ ਜਿਹੜਾ ਇਹ ਪੋਸਟਰ ਉਹਨਾਂ ਦਾ ਬਣਾਇਆ ਗਿਆ, ਇਹ ਕਿਹਾ ਜਾ ਰਿਹਾ। ਤੇ ਇਹਦੇ 'ਚ ਉਹਨਾਂ ਦੇ ਫਾਦਰ ਸਾਹਿਬ ਨੇ, ਬਲਕੌਰ ਸਿੰਘ ਨੇ, ਇਟਲੀ ਦੀ ਜਿਹੜੀ ਟੀਮ ਹੈ ਉਹਨਾਂ ਨਾਲ ਫੋਟੋ ਵੀ ਸਾਂਝਾ ਕੀਤੀ ਹੈ ਕਿ ਉਹ ਸਾਰੀਆਂ ਤਿਆਰੀਆਂ ਕਰ ਰਹੇ ਨੇ। ਤੇ ਇਸ ਤੋਂ ਪਹਿਲਾਂ ਵੀ ਜਿਹੜੇ ਬਲਕੌਰ ਸਿੰਘ ਸਿੱਧੂ ਹੈਗੇ ਆ, ਉਹ ਕਹਿ ਚੁੱਕੇ ਨੇ ਕਿ ਸਿੱਧੂ ਕੋਲ ਇੰਨੇ ਜ਼ਿਆਦਾ ਗੀਤ ਸੀਗੇ ਕਿ ਉਹ 30 ਸਾਲ ਤੱਕ ਲਗਾਤਾਰ ਜ਼ਿੰਦਾ ਰਹਿ ਸਕਦੇ ਨੇ। ਤੇ ਇਹ ਵੀ ਹੈ। ਦੇਖਦੇ ਹਾਂ ਕਿ ਮਤਲਬ ਅੱਗੇ ਕੀ ਉਹਨਾਂ ਦੇ ਚੀਜ਼ਾਂ ਰਹਿਣਗੀਆਂ। ਜਿਵੇਂ ਜਿਵੇਂ ਅਪਡੇਟ ਹੋਣਗੀਆਂ ਅਸੀਂ ਤੁਹਾਨੂੰ ਦੱਸਦੇ ਰਹਾਂਗੇ। ਮੰਨਿਆ ਜਾ ਰਿਹਾ ਹੈਗਾ ਕਿ ਇੰਟਰਨੈਸ਼ਨਲ ਜਿਹੜੇ ਆਰਟਿਸਟ ਹੈਗੇ ਆ, ਉਹ ਵੀ ਇਸ ਟੂਰ 'ਚ ਬਲਕੌਰ ਸਿੰਘ ਸਿੱਧੂ ਦਾ ਸਾਥ ਦੇਣਗੇ। ਕਈ ਵਰਚੁਅਲ ਸਟੇਜ ਦੇ ਇਲਾਵਾ ਕਈ ਥਾਵਾਂ ਤੇ ਦੱਸਿਆ ਜਾ ਰਿਹਾ ਹੈਗਾ ਕਿ ਇਸ ਕਿਸਮ ਦੀਆਂ ਐਕਟੀਵਿਟੀਜ਼ ਵੀ ਹੋਣਗੀਆਂ ਕਿ ਬਹੁਤ ਸਾਰੇ ਆਰਟਿਸਟ ਉਹਨਾਂ ਦੇ ਸਟੇਜਾਂ ਤੋਂ ਇਸ ਪੂਰੇ ਟੂਰ ਨੂੰ ਪ੍ਰਮੋਟ ਕਰਨਗੇ। ਤਾਂ ਮਤਲਬ ਅੱਗੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਕਿ ਕਿਵੇਂ ਹਜੇ ਇਹੀ ਹੈ ਕਿ ਕੁਝ ਇੰਟਰਨੈਸ਼ਨਲ ਆਰਟਿਸਟਾਂ ਦੇ ਨਾਂ ਵੀ ਮਤਲਬ ਵਾਇਰਲ ਹੋ ਰਹੇ ਨੇ ਕਿ ਇਹ ਸ਼ਾਇਦ ਇਸ ਟੂਰ ਨੂੰ ਅੱਗੇ ਪੁਸ਼ ਕਰਨਗੇ। ਜੀ, ਜੇ ਇਸ ਤੋਂ ਅੱਗੇ ਗੱਲ ਕਰੀਏ ਤਾਂ ਉੱਧਰ ਚੰਡੀਗੜ੍ਹ ਨੂੰ ਅਲੱਗ ਤੋਂ ਗਵਰਨਰ ਮਿਲਣ ਦੀ ਗੱਲ ਚੱਲ ਰਹੀ ਹੈ ਜੀ। ਵੈਸੇ ਤਾਂ ਪੰਜਾਬ ਦਾ ਗਵਰਨਰ ਜਿਹੜਾ ਹੈ, ਉਹੋ ਹੀ ਉੱਥੇ ਵੀ ਸ਼ਾਸਨ ਚਲਾਉਂਦਾ, ਹੈੱਡ ਹੁੰਦਾ ਉੱਥੋਂ ਦੇ ਸਾਰੇ ਪ੍ਰਸ਼ਾਸਨ ਦਾ। ਹਾਂਜੀ, ਬੇਸਿਕਲੀ ਐਡਮਿਨਿਸਟ੍ਰੇਟਰ ਵਰਤਿਆ ਜਾਂਦਾ ਹੈਗਾ ਚੰਡੀਗੜ੍ਹ ਵਾਲੇ ਮਸਲੇ ਤੇ। ਉਹ ਯੂਨੀਅਨ ਟੈਰੀਟਰੀ ਐਲਾਨਿਆ ਹੋਇਆ ਹੈ ਚੰਡੀਗੜ੍ਹ ਨੂੰ, ਲੇਕਿਨ ਹਜੇ ਤੱਕ ਜਿਹੜਾ ਕਹਿ ਲਈਏ ਕਿ ਪੰਜਾਬ ਦਾ ਦਾਅਵਾ ਬਣਿਆ ਹੋਇਆ ਸੀ, ਕਿਉਂਕਿ ਪੰਜਾਬ ਦਾ ਗਵਰਨਰ ਹੀ ਚੰਡੀਗੜ੍ਹ ਦਾ ਵੀ ਐਡਮਿਨਿਸਟ੍ਰੇਟਰ ਹੁੰਦਾ ਸੀਗਾ। ਹੁਣ ਜਿਹੜਾ ਆਉਣ ਵਾਲਾ ਵਿੰਟਰ ਸੈਸ਼ਨ ਹੈ, ਇਹਦੇ 'ਚ ਜਿਹੜਾ 1 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈਗਾ, ਇਹਦੇ 'ਚ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ ਇੱਕ ਬਿੱਲ, ਸ਼ੋਧ ਬਿੱਲ ਪੇਸ਼ ਕੀਤਾ ਜਾਊਗਾ। ਇਸ ਸ਼ੋਧ ਬਿੱਲ 'ਚ ਇਹ ਦੱਸਿਆ ਜਾ ਰਿਹਾ ਹੈਗਾ ਕਿ ਸ਼ਾਇਦ 131ਵਾਂ ਸ਼ੋਧ ਬਿੱਲ ਹੈ। ਉੱਦਾਂ ਤਾਂ 10 ਬਿੱਲ ਪੇਸ਼ ਹੋਣਗੇ ਤੇ ਉਹਦੇ 'ਚ ਇਹ ਕਿਹਾ ਜਾ ਰਿਹਾ ਹੈਗਾ ਕਿ ਚੰਡੀਗੜ੍ਹ ਨੂੰ ਅੱਡ ਤੋਂ ਗਵਰਨਰ ਮਿਲੂਗਾ। ਜੇ ਚੰਡੀਗੜ੍ਹ ਨੂੰ ਅੱਡ ਤੋਂ ਗਵਰਨਰ ਮਿਲੂਗਾ ਤਾਂ ਮਤਲਬ ਚੰਡੀਗੜ੍ਹ ਦਾ ਪ੍ਰੋਪਰ ਜਿਵੇਂ ਇੱਕ ਯੂਨੀਅਨ ਟੈਰੀਟਰੀ ਵਾਲਾ ਜਿਹੜਾ ਸਟੇਟਸ ਹੁੰਦਾ ਹੈਗਾ ਨਾ, ਉਹ ਬਣ ਜਾਊਗਾ। ਉਹ ਪੰਜਾਬ ਤੋਂ ਇੱਕ ਅੱਡ ਤੋਂ ਇੱਕ ਦੇਖਣ ਨੂੰ ਮਿਲੂਗਾ। ਉਸ ਕਰਕੇ ਪੰਜਾਬੀਆਂ 'ਚ ਵੀ ਰੋਸ ਹੈਗਾ। ਲੋਕ ਕਹਿ ਰਹੇ ਨੇ ਕਿ ਜਦੋਂ ਪੰਜਾਬ ਦੀ ਹੈਗੀ ਤਾਂ ਪੰਜਾਬ ਦੇ ਗਵਰਨਰ ਨਾਲ ਕੰਮ ਚੱਲ ਸਕਦਾ ਹੈਗਾ, ਪਰ ਅੱਡ ਤੋਂ ਐਡਮਿਨਿਸਟ੍ਰੇਟਰ ਦੇਣ ਦੀ ਕੀ ਲੋੜ ਹੈ। ਇਸ ਨੂੰ ਲੈ ਕੇ ਮਤਲਬ ਗੱਲਾਂ ਹੋ ਰਹੀਆਂ ਨੇ। ਉੱਦਾਂ ਜਿਹੜਾ ਇਹ ਇਸ਼ੂ ਚੱਲਿਆ ਹੋਇਆ ਹੈਗਾ ਪੰਜਾਬ ਯੂਨੀਵਰਸਿਟੀ ਵਾਲਾ, ਇਹਦੇ ਨਾਲ ਵੀ ਤੁਸੀਂ ਜੋੜ ਕੇ ਦੇਖ ਹੀ ਸਕਦੇ ਹੋ ਇਸ ਪੂਰੇ ਇਸ਼ੂ ਨੂੰ। ਇਸ ਕਰਕੇ ਦੇਖ ਸਕਦੇ ਹੋ, ਪਹਿਲਾਂ ਹੀ ਮਤਲਬ ਪੰਜਾਬ ਯੂਨੀਵਰਸਿਟੀ 'ਚ ਇੱਕ ਆਪਾਂ ਕਹਿ ਲਈਏ ਕਿ ਅੰਦੋਲਨ ਤਾਂ ਚੱਲ ਹੀ ਰਿਹਾ ਸਟੂਡੈਂਟਸ ਦਾ, ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ। ਪੰਜਾਬ ਯੂਨੀਵਰਸਿਟੀ ਦੇ ਜਿਹੜੀ ਸੈਂਟਰਲਾਈਜ਼ ਕਰਨ ਦੀ ਜਿਹੜੀ ਕੋਸ਼ਿਸ਼ ਸੀਗੀ ਸਰਕਾਰ ਦੀ, ਉਹਦੇ ਉਲਟ ਤਾਂ ਉਸ ਅੰਦੋਲਨ 'ਚ ਲਗਾਤਾਰ ਨਾਅਰੇ ਵੀ ਦੇਖੇ ਜਾਂਦੇ ਨੇ ਕਿ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ। ਤੇ ਉਸ ਨੂੰ ਅੱਗੇ ਇਸ ਬਿੱਲ ਦੇ ਉਲਟ ਉਸ ਪਲੇਟਫਾਰਮ ਨੂੰ, ਕਿਉਂਕਿ ਅੰਦੋਲਨ ਤਾਂ ਚੱਲ ਹੀ ਰਿਹਾ, ਜੇ ਸਟੂਡੈਂਟਾਂ ਨੇ ਕਿਹੜਾ ਮੋਰਚਾ ਛੱਡਿਆ ਹੈ, ਤਾਂ ਉਸ ਪ੍ਰੋਟੈਸਟ ਨੂੰ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਮਤਲਬ ਉਹਦੇ ਨਾਲ ਸਟੂਡੈਂਟਾਂ ਦਾ ਮੁੱਦਾ ਵੀ ਹੈ, ਸਾਥ ਨਾਲ ਦੀ ਨਾਲ ਚੰਡੀਗੜ੍ਹ ਦਾ ਇਸ਼ੂ ਵੀ ਜੋੜ ਕੇ ਪੰਜਾਬੀ ਆਪਣਾ ਅੱਗੇ ਕਦਮ ਰੱਖ ਸਕਦੇ ਨੇ। ਦੇਖਦੇ ਹਾਂ ਕਿ ਪੰਜਾਬੀ ਇਹ ਜਿਹੜਾ ਨਵਾਂ ਸ਼ੋਧ ਬਿੱਲ ਆਊਗਾ ਇਹਦੇ ਤੇ ਕਿਵੇਂ ਰਿਸਪੌਂਡ ਕਰਨਗੇ। ਹਾਲਾਂਕਿ ਜਿਹੜੇ 10 ਨਵੇਂ ਬਿੱਲ ਪੇਸ਼ ਹੋਣਗੇ ਇਸ ਵਿੰਟਰ ਸੈਸ਼ਨ 'ਚ, ਉਹਦੇ 'ਚ ਇੱਕ ਬਿਜਲੀ ਵਾਲਾ ਵੀ ਹੈ, ਬਿਜਲੀ ਸ਼ੋਧ ਬਿੱਲ। ਉਹਨੂੰ ਲੈ ਕੇ ਵੀ ਰੌਲਾ ਪੈ ਰਿਹਾ ਹੈਗਾ, ਖਾਸ ਕਰ ਕਿਸਾਨ ਯੂਨੀਅਨਾਂ ਵੀ ਪਾ ਰਹੀਆਂ ਨੇ। UGC ਨੂੰ ਲੈ ਕੇ ਹੈਗਾ, ਅਟੋਮਿਕ ਐਨਰਜੀ ਨੂੰ ਲੈ ਕੇ ਬਿੱਲ ਹੈਗਾ, ਹਾਇਰ ਐਜੂਕੇਸ਼ਨ ਨੂੰ ਲੈ ਕੇ ਹੈ, ਨੈਸ਼ਨਲ ਹਾਈਵੇ ਅਮੈਂਡਮੈਂਟ ਬਿੱਲ ਹੈ, ਕਾਰਪੋਰੇਟ ਲਾਅ ਨੂੰ ਲੈ ਕੇ ਅਮੈਂਡਮੈਂਟ ਬਿੱਲ ਆਊਗਾ, ਸਿਕਿਉਰਿਟੀ ਮਾਰਕੀਟ ਕੋਡ ਬਿੱਲ ਆਊਗਾ, ਮਣੀਪੁਰ ਵਾਸਤੇ ਕਨਸਟੀਟਿਊਸ਼ਨ ਦਾ ਜਿਹੜਾ 131ਵਾਂ ਸ਼ੋਧ ਬਿੱਲ ਹੈ, ਉਹ ਤਾਂ ਮੈਂ ਮਤਲਬ ਆਪਾਂ ਗੱਲ ਕਰ ਹੀ ਰਹੇ ਹਾਂ ਕਿ ਚੰਡੀਗੜ੍ਹ ਨੂੰ ਅੱਡ ਤੋਂ ਇੱਕ ਗਵਰਨਰ ਦੇਣ ਦੀ ਗੱਲ ਹੈ, ਕਿ ਐਡਮਿਨਿਸਟ੍ਰੇਟਰ ਅੱਡ ਤੋਂ ਲਾਉਣ ਦੀ ਗੱਲ ਹੈ। ਇਸ ਕਿਸਮ ਦੇ ਇੰਸ਼ੋਰੈਂਸ ਲਾਜ਼ ਦੇ ਵਿੱਚ ਵੀ ਅਮੈਂਡਮੈਂਟ ਆਊਗੀ। ਤਾਂ ਇਹ ਹੈਗਾ, ਦੇਖਦੇ ਹਾਂ ਮਤਲਬ ਜਿਹੜੀ ਅਪੋਜੀਸ਼ਨ ਪਾਰਟੀਆਂ ਨੇ ਖਾਸ ਕਰ ਪੰਜਾਬ 'ਚ, ਉਹ ਕਿਵੇਂ ਇਸ ਨੂੰ ਇਸ਼ੂ ਬਣਾਉਂਦੀਆਂ ਨੇ। ਉੱਦਾਂ ਤਾਂ ਮੌਕੇ ਦੀ ਜਿਹੜੀ ਹੁਕੂਮਤ ਹੈ ਆਮ ਆਦਮੀ ਪਾਰਟੀ, ਉਹਨੂੰ ਵੀ ਇਸ ਨੂੰ ਇਸ਼ੂ ਬਣਾਉਣਾ ਚਾਹੀਦਾ ਤੇ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਦੇ ਉਲਟ ਇੱਕ ਲੜਾਈ ਲੜਨੀ ਚਾਹੀਦੀ ਤੇ ਚੰਡੀਗੜ੍ਹ ਨੂੰ ਮਤਲਬ ਅੱਡ ਤੋਂ ਐਡਮਿਨਿਸਟ੍ਰੇਟਰ ਨਾ ਮਿਲੇ, ਅੱਡ ਤੋਂ ਗਵਰਨਰ ਨਾ ਮਿਲੇ, ਇਹਦੀ ਲੜਾਈ ਲੜਨੀ ਚਾਹੀਦੀ।
ਜੀ ਜੀ, ਇਹ ਲੜਾਈ ਤਾਂ ਲੜਨੀ ਚਾਹੀਦੀ ਹੈ, ਪਰ ਜਿਹੜੀ ਲੜਾਈ ਹੁਣ ਚੱਲ ਰਹੀ ਹੈ, ਗੱਲ ਪੀਯੂ ਦੀ ਕਰਦੇ ਆ, ਉਹ ਲੜਾਈ ਦਾ ਮੂੰਹ ਹੁਣ ਕਿੱਧਰ ਨੂੰ ਹੁੰਦਾ ਜਾਪ ਰਿਹਾ ਹੈ? ਕੀ ਉਸ ਦਾ ਕੋਈ ਸਿਰਾ ਹੋ ਸਕਦਾ ਹੈ, ਕੋਈ ਉਸ ਦਾ ਹੱਲ ਹੋ ਸਕਦਾ ਹੈ, ਜਾਂ ਫਿਰ ਜਿੱਦਾਂ ਕਿਸਾਨਾਂ ਨੂੰ ਵੱਖ-ਵੱਖ ਮਾਮਲਿਆਂ ਦੇ ਵਿੱਚ ਦਿਲਾਸਾ ਦੇ ਕੇ ਲਟਕਾ ਲਿਆ ਜਾਂਦਾ ਹੈ, ਬਾਅਦ ਦੇ ਵਿੱਚ ਫਿਰ ਗਾਂਹ ਤੋਂ ਗਾਂਹ ਸਮਾਂ ਪਾਉਂਦੇ ਰਹਿੰਦੇ ਨੇ, ਉਹੀ ਕੰਮ ਹੋਣਾ ਹੈ, ਜਾਂ ਫਿਰ ਹੱਲ ਹੋਊਗਾ? ਕੀ ਦਿਸ਼ਾ ਤੁਸੀਂ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਪੀਯੂ ਦੇ ਮੋਰਚੇ ਦੀ, ਜਿਹੜਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾ ਹੈ? ਦੇਖੋ, ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ, ਉਹਦੀ ਆਪਾਂ ਗੱਲਾਂ ਤਾਂ ਕਰਦੇ ਹਾਂ ਕਿ 95% ਤਾਂ ਉਹਨਾਂ ਦੀ ਜਿੱਤ ਹੋ ਚੁੱਕੀ ਹੈ, ਕਿ ਇੱਕ ਨੋਟੀਫਿਕੇਸ਼ਨ ਵਾਪਸ ਹੋ ਚੁੱਕੀ ਹੈ। ਹੁਣ ਗੱਲ ਅੜੀ ਹੋਈ ਹੈ ਕਿ ਸੈਨੇਟ ਇਲੈਕਸ਼ਨਾਂ ਦੀ ਡੇਟ ਅਨਾਉਂਸ ਹੋਣ ਦੀ। ਉਹਦੇ 'ਚ ਜਿਹੜੇ ਸਟੂਡੈਂਟ ਹੈਗੇ ਆ, ਉਹਨਾਂ ਨੇ 3 ਜਿਹੜੇ ਐਗਜ਼ਾਮ ਹੋਣੇ ਸੀਗੇ, ਜਿਹੜਾ ਵਿੰਟਰ ਸੈਸ਼ਨ ਦੇ ਫਸਟ ਸੈਮੈਸਟਰ ਦੇ, ਉਹ ਕੈਂਸਲ ਵੀ ਕਰਾ ਚੁੱਕੇ ਨੇ। ਤਾਂ ਮਤਲਬ ਸਟੂਡੈਂਟਾਂ ਦਾ ਅੰਦੋਲਨ ਮਜ਼ਬੂਤ ਤਾਂ ਹੈਗਾ, ਉਹ ਤਾਂ ਦਿਖ ਰਿਹਾ ਗਾ ਕਿ ਕੈਂਪਸ ਦੀ ਅਕੈਡਮਿਕ ਐਕਟੀਵਿਟੀਜ਼ ਹੈ, ਉਹਨਾਂ ਨੂੰ ਵੀ ਉਹ ਨਹੀਂ ਚੱਲਣ ਦੇ ਰਹੇ। ਤਾਂ ਇਹਦੇ ਦਬਾਅ ਹੇਠ ਆ ਕੇ ਯੂਨੀਵਰਸਿਟੀ ਦੇ ਜਿਹੜੇ ਰਜਿਸਟਰਾਰ ਸੀਗੇ, ਉਹ ਵੀ ਕੇਂਦਰੀ ਸਿੱਖਿਆ ਮੰਤਰੀ ਨੂੰ ਮਿਲਣ ਵਾਸਤੇ ਗਏ ਸੀਗੇ, ਜਿਹਦੇ ਲਈ ਅੱਜ ਉਹਨਾਂ ਦੀ ਮੀਟਿੰਗ ਹੋਈ ਹੈ। ਦੇਖਦੇ ਹਾਂ ਕਿ ਉਹਦੇ 'ਚ ਅੱਜ ਕੀ ਗੱਲਾਂ ਨਿਕਲ ਕੇ ਆਉਂਦੀਆਂ ਨੇ। ਵਾਈਸ ਚਾਂਸਲਰ ਨੇ 24 ਨਵੰਬਰ ਤੱਕ ਦਾ ਟਾਈਮ ਮੰਗਿਆ ਹੋਇਆ, ਅੱਜ 22 ਨਵੰਬਰ ਹੋ ਚੁੱਕੀ ਹੈ, ਅਤੇ 26 ਨਵੰਬਰ ਤੋਂ ਵੀ ਕਲਾਸਾਂ ਦੇ ਬੰਦ ਦਾ ਐਲਾਨ ਸਟੂਡੈਂਟ ਕਰ ਚੁੱਕੇ ਨੇ। ਇਸ ਤੋਂ ਇਲਾਵਾ ਬੀਜੇਪੀ ਦੇ ਸਟੇਟ ਦਫ਼ਤਰਾਂ ਦਾ ਘਿਰਾਓ ਦੀ ਵੀ ਗੱਲ ਹੈ, ਤੇ ਨਾਲੋਂ ਨਾਲ ਹੀ ਫਿਰ ਇਹ ਸੈਂਟਰ ਇੱਕ ਪੰਗਾ ਹੋਰ ਵੀ ਲੈ ਰਿਹਾ ਨਾ, ਇਹ ਚੰਡੀਗੜ੍ਹ ਵਾਲਾ ਜਿਹੜਾ ਇਸ਼ੂ ਦੀ ਗੱਲ ਕਰ ਰਹੇ ਸੀਗੇ। ਮਤਲਬ ਮੈਨੂੰ ਲੱਗਦਾ ਗਾ ਕਿ ਜਿਹੜਾ ਲੋਹਾ ਹੈ ਉਹ ਗਰਮ ਹੈ, ਉਹਦੇ ਤੇ ਪੰਜਾਬੀਆਂ ਨੂੰ ਸੱਟ ਮਾਰਨੀ ਚਾਹੀਦੀ। ਯਾਨੀ ਕਿ ਪੰਜਾਬ ਯੂਨੀਵਰਸਿਟੀ 'ਚ ਵੀ ਅੰਦੋਲਨ ਚੱਲ ਰਿਹਾ ਹੈਗਾ, ਜੀ ਚੰਡੀਗੜ੍ਹ ਨੂੰ ਅੱਡ ਤੋਂ ਗਵਰਨਰ ਦੇਣ ਵਾਲੀ ਜਿਹੜੀ ਗੱਲ ਹੈ, ਉਹਦੇ ਵਾਸਤੇ ਵੀ ਪੰਜਾਬੀਆਂ ਨੂੰ ਨਾਲ ਦੀ ਨਾਲ ਹੀ ਇਹ ਤੇ ਐਕਟ ਕਰਨਾ ਚਾਹੀਦਾ ਕਿ ਇਹ ਜਿਹੜੇ ਮੋਰਚੇ ਨੇ ਸਾਂਝੇ ਤੌਰ ਤੇ ਲੜੇ ਜਾ ਸਕਦੇ। ਕਿਉਂਕਿ ਦੇਖੋ, ਪੰਜਾਬ ਯੂਨੀਵਰਸਿਟੀ ਨੂੰ ਵੀ ਇਹਨਾਂ ਨੇ ਇੰਟਰਸਟੇਟ ਬੋਡੀ ਬਣਾਇਆ ਹੋਇਆ ਹੈਗਾ, ਤੇ ਇੱਧਰ ਜਿਹੜੀ ਚੰਡੀਗੜ੍ਹ ਹੈ ਉਹਨੂੰ ਵੀ ਹੈੱਡ ਤੋਂ ਗਵਰਨਰ ਦੇ ਦੇਣਗੇ, ਤਾਂ ਉਹਦਾ ਜਿਵੇਂ ਲਕਸ਼ਦ੍ਵੀਪ, ਅੰਡਮਾਨ ਨਿਕੋਬਾਰ ਹੈ ਜਾਂ ਫਿਰ ਲੱਦਾਖ, ਇਸ ਕਿਸਮ ਦਾ ਸਟੇਟਸ ਬਣਾ ਦੇਣਗੇ। ਦਿੱਲੀ ਦਾ, ਜਿਵੇਂ ਦਿੱਲੀ ਵੀ ਹੈ, ਦਿੱਲੀ ਵੀ ਯੂਨੀਅਨ ਟੈਰੀਟਰੀ, ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਤਾਂ ਉਸ ਕਿਸਮ ਦਾ ਸਟੇਟਸ ਬਣਾ ਦੇਣਗੇ ਚੰਡੀਗੜ੍ਹ ਦਾ। ਫਿਰ ਚੰਡੀਗੜ੍ਹ ਤਾਂ ਹੱਥੋਂ ਚਲੀ ਜਾਊਗੀ ਨਾ ਪੰਜਾਬ ਦੇ। ਤਾਂ ਇਹ ਹੈ, ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਜਿਹੜਾ ਮੂਵਮੈਂਟ ਹੈ, ਉਹ ਆਪਣੇ ਆਪ 'ਚ ਬਹੁਤ ਸਟਰੋਂਗ ਹੈ। ਹਜੇ ਉੱਥੇ ਸਟੂਡੈਂਟ ਮਜ਼ਬੂਤ ਬਣੇ ਹੋਏ ਨੇ, ਉਹਨਾਂ ਨੇ ਜਿੰਨੀਆਂ ਵੀ ਕਾਲਾਂ ਦਿੱਤੀਆਂ ਨੇ ਉਹ ਸਕਸੈਸਫੁਲ ਹੋਈਆਂ ਨੇ। ਤੇ ਮੈਨੂੰ ਲੱਗਦਾ ਗਾ ਕਿ ਇਹ ਨਾ ਹੋਵੇ ਕਿ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਦੀ ਜਿਹੜੀ ਡੇਟ ਆ ਜਾਵੇ ਤੇ ਸਟੂਡੈਂਟ ਬਹਿ ਜਾਣ, ਉਸ ਤੋਂ ਬਾਅਦ ਫਿਰ ਚੰਡੀਗੜ੍ਹ ਦੇ ਮੁੱਦੇ ਤੇ ਲੋਕ ਮੋਬਿਲਾਈਜ਼ ਨਾ ਹੋ ਪਾਉਣ। ਤਾਂ ਇਹ ਇੱਕ ਮੈਨੂੰ ਲੱਗਦਾ ਗਾ ਕਿ ਭਵਿੱਖ ਮੈਂ ਇਹ ਦੇਖਦਾ ਗਾ ਕਿ ਕੀ ਇਹ ਦੋਵੇਂ ਅੰਦੋਲਨਾਂ ਨੂੰ ਇਕੱਠੇ ਹੋ ਕੇ ਲੜਿਆ ਜਾ ਸਕਦਾ ਗਾ। ਤਾਂ ਇਹ ਮੈਨੂੰ ਦਿਖਦਾ ਗਾ ਜੀ, ਗੁਰਪ੍ਰੀਤ ਜੀ। ਜੀ। ਸੋ ਇਹ ਕਹਿਣ ਦਾ ਭਾਵ ਵੀ ਆਪਾਂ ਕੁੱਲ ਮਿਲਾ ਕੇ ਜੇ ਗੱਲ ਕਹਿਣੀ ਹੋਵੇ ਤਾਂ ਪੰਜਾਬ ਦੇ ਲੋਕਾਂ ਨੂੰ ਧਰਨਿਆਂ ਪ੍ਰਦਰਸ਼ਨਾਂ 'ਚ ਹੀ ਰੱਖਣਾ ਹੈ, ਤੇ ਇਸੇ ਤਰੀਕੇ ਦੇ ਨਾਲ ਇੱਕ ਕੰਮ ਨਿਬੜਦਾ, ਅਗਲੇ ਦੀ ਤਿਆਰੀ ਰਹਿੰਦੀ ਹੈ। ਦੇਖੋ ਗੁਰਪ੍ਰੀਤ, ਬਹੁਤ ਮਾੜਾ ਸਮਾਂ ਹੈ, ਠੀਕ ਹੈ। ਜੀ ਮਤਲਬ ਕਈ ਮੈਂ ਨੋਮ ਚੋਮਸਕੀ ਦੀ ਇੱਕ ਗੱਲ ਕਰ ਰਿਹਾ ਗਾ ਜੀ ਕਿ ਜੀ ਜਿੱਥੇ ਲੋਕ ਡੈਡ ਹੁੰਦੇ ਹੈਗੇ ਆ ਨਾ, ਮਤਲਬ ਜਿੱਥੇ ਲੋਕ ਕੁਝ ਨਹੀਂ ਕਰਦੇ, ਜੀ ਉੱਥੇ ਡੈਮੋਕ੍ਰੇਸੀਜ਼ ਵੀ ਡੈਡ ਹੋ ਜਾਂਦੀਆਂ ਨੇ, ਠੀਕ ਜੀ ਹੈ, ਜੀ ਜੀ ਆਟੋਕ੍ਰੇਸੀ 'ਚ ਬਦਲ ਜਾਂਦੀਆਂ ਨੇ। ਤਾਂ ਇੱਕ ਇਹ ਨਹੀਂ ਹੈ ਕਿ ਪ੍ਰੋਟੈਸਟਾਂ 'ਚ ਸਿਰਫ ਔਰ ਸਿਰਫ ਘਾਟਾ ਹੀ ਹੁੰਦਾ ਗਾ। ਪ੍ਰੋਟੈਸਟਾਂ 'ਚ ਮਤਲਬ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਗਾ, ਆਪਣੀ ਪੋਲੀਟੀਕਲ ਲੜਾਈਆਂ ਕਿਵੇਂ ਲੜਨੀਆਂ ਨੇ ਉਹਦਾ ਪਤਾ ਲੱਗਦਾ ਗਾ, ਪੋਲੀਟੀਕਲ ਜਿਹੜੀ ਅਵੇਅਰਨੈਸ ਹੈ, ਪੋਲੀਟੀਕਲ ਥੋਟ ਦੀ ਜਿਹੜੀ ਅਵੇਅਰਨੈਸ ਹੈ। ਮਤਲਬ ਜਿਹੜੇ ਮੈਂ ਤਾਂ ਇਹ ਮੰਨਦਾ ਗਾ, ਜਿਹੜੇ ਪ੍ਰੋਟੈਸਟ ਸਾਈਟ ਹੁੰਦੇ ਨੇ ਉਹ ਪੋਲੀਟੀਕਲ ਸਾਇੰਸ ਦੇ ਮਾਸਟਰ ਕਲਾਸ ਹੁੰਦੇ ਨੇ ਉਹ, ਠੀਕ ਹੈ। ਜੀ ਜੀ ਪੰਜਾਬੀਆਂ ਨੂੰ ਮਤਲਬ ਦੇਖੋ, ਇਮੋਸ਼ਨਲੀ ਦੇਖੋਗੇ ਤਾਂ ਜਿਹੜੇ ਆਪਣੇ ਬਜ਼ੁਰਗ ਨੇ ਉਹ ਵਿਚਾਰੇ ਜਦੋਂ ਮਹੀਨਾ 2-2 ਮਹੀਨਾ ਸੜਕਾਂ ਤੇ ਬੈਠੇ ਰਹਿੰਦੇ ਨੇ, ਸਾਨੂੰ ਵੀ ਉਸ ਚੀਜ਼ ਦੀ ਤਕਲੀਫ ਹੁੰਦੀ ਹੈ। ਪਰ ਜੇ ਉਹਦੇ ਤੁਸੀਂ ਦੂਜੇ ਸੈਂਸ 'ਚ ਕਿ ਉਹਦੀ ਸੋਸ਼ਲੀ ਪੋਲੀਟੀਕਲੀ ਕੀ ਅਚੀਵਮੈਂਟਸ ਹੁੰਦੀਆਂ ਨੇ, ਉਸ ਸੈਂਸ ਨਾਲ ਦੇਖੋਗੇ ਤਾਂ ਤੁਹਾਨੂੰ ਲੱਗੂਗਾ ਕਿ ਹਾਂ, ਮੋਰਚੇ ਧਰਨੇ ਇੰਨੇ ਬੁਰੇ ਵੀ ਨਹੀਂ ਹੈਗੇ ਆ, ਤੇ ਇਸ਼ੂ ਰਿਜ਼ੋਲਵ ਕਰਾਣੇ, ਆਪਣਾ ਆਪਾਂ ਕਹਿ ਲਈਏ ਕਿ ਆਪਣੀ ਹਿੱਸੇਦਾਰੀ ਰੱਖਣੀ, ਆਪਣੇ ਆਪ ਨੂੰ ਮਜ਼ਬੂਤ ਰੱਖਣਾ ਕਿ ਹਕੂਮਤ ਦੇ ਅੱਗੇ ਜਿਹੜੇ ਲੋਕ ਹੈਗੇ ਆ ਉਹ ਬੋਣੇ ਨਾ ਨਜ਼ਰ ਆਉਣ, ਸੁਬਾ ਬੋਣਾ ਨਜ਼ਰ ਨਾ ਆਵੇ। ਇਸ ਵਾਸਤੇ ਲੜਨਾ ਤਾਂ ਪੈਣਾ ਹੀ ਹੈ। ਤੇ ਮਤਲਬ ਲੜਦੇ ਲੋਕ ਜਿੰਦਾਬਾਦ ਇਸੇ ਕਰਕੇ ਨਾਰਾ ਲਾਇਆ ਜਾਂਦਾ ਗਾ ਕਿ ਹਾਂ, ਜਿਹੜੇ ਲੜਨ ਵਾਲੇ ਲੋਕ ਹੁੰਦੇ ਆ ਉਹ ਚੇਤਨਾ ਨੂੰ ਵੀ ਵਧਾਉਂਦੇ ਨੇ, ਸਮਾਜ ਨੂੰ ਵੀ ਅੱਗੇ ਤੋਰਦੇ ਨੇ, ਤੇ ਜਿਹੜੀ ਪੋਲੀਟੀਕਲ ਡਿਸਕਸ਼ਨ ਹੁੰਦਾ ਗਾ, ਪੋਲੀਟੀਕਲ ਥੋਟ ਹੁੰਦਾ ਗਾ, ਸੋਸ਼ਲ ਥੋਟ ਹੁੰਦਾ ਗਾ, ਉਹਨੂੰ ਵੀ ਅੱਗੇ ਲੈ ਕੇ ਜਾਂਦੇ ਨੇ।
ਜੀ, ਇਹ ਚੀਜ਼ਾਂ ਤਾਂ ਹੈ। ਤੁਸੀਂ ਬਿਲਕੁਲ ਸਹੀ ਦਰੁਸਤ ਫਰਮਾਇਆ ਹੈ ਕਿ ਧਰਨੇ ਪ੍ਰਦਰਸ਼ਨ ਬਹੁਤ ਚੀਜ਼ਾਂ ਲੈ ਕੇ ਆਉਂਦੇ ਨੇ, ਨਾਲ ਸਕਾਰਾਤਮਕ ਪੱਖ ਵੀ ਹੁੰਦੇ ਨੇ, ਪਰ ਜਿਹੜੀ ਐਨਰਜੀ ਇਸ ਦੇਸ਼ ਦੇ ਯੂਥ ਦੀ ਦੇਸ਼ ਨੂੰ ਨਵੀਆਂ ਬੁਲੰਦੀਆਂ ਵੱਲ ਲਿਜਾਣ ਦੇ ਲਈ ਲੱਗਣੀ ਚਾਹੀਦੀ ਹੈ। ਹੋ ਸਕਦਾ ਹੈ ਜਿਹੜੇ ਉੱਥੇ ਰਿਸਰਚਰ ਸਕਾਲਰ ਇਸ ਸਮੇਂ ਧਰਨੇ 'ਚ ਬੈਠੇ ਹੋਏ ਨੇ, ਉਹ ਕਿਸੇ ਵੱਡੀ ਰਿਸਰਚ ਨੂੰ ਅੰਜਾਮ ਦੇਣ, ਉਹ ਦੇਸ਼ ਦਾ ਨਾਮ ਉੱਚਾ ਕਰਨ, ਰੌਸ਼ਨ ਕਰਨ, ਪਰ ਉਹਨਾਂ ਦਾ ਧਿਆਨ ਤੁਸੀਂ ਜਦੋਂ ਇਸ ਤਰੀਕੇ ਦੇ ਨਾਲ ਧਰਨਿਆਂ ਦੇ ਵਿੱਚ ਲਵਾਈ ਰੱਖੋਗੇ, ਉਹਨਾਂ ਦੀ ਐਨਰਜੀ ਨੂੰ ਇੱਕ ਗਲਤ ਪਾਸੇ, ਗਲਤ ਤਾਂ ਨਹੀਂ ਕਹਿ ਸਕਦੇ, ਇੱਕ ਇਹੋ ਜਿਹੇ ਮੋੜ 'ਤੇ ਲਾਈ ਰੱਖੋਗੇ ਜਿੱਥੋਂ ਉਹ ਪਹਿਲਾਂ ਤੁਹਾਡੇ ਨਾਲ ਸਿੱਝਣ, ਉਸ ਤੋਂ ਬਾਅਦ ਉਹ ਆਪਣੇ ਕੰਮ ਹੋਰ ਸਿੱਝਣ। ਉਹ ਵੀ ਇੱਕ ਕਹਿਣ ਦਾ ਭਾਵ ਵੀ ਦਿੱਕਤ ਤਾਂ ਪੈਦਾ ਕਰਦਾ। ਸੋ ਆਲ ਓਵਰ ਤੁਸੀਂ ਉਸ ਨੂੰ ਕੰਕਲੂਡ ਕੀਤਾ। ਬਹੁਤ ਬਹੁਤ ਧੰਨਵਾਦ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।